बड़े ਵੱਡੇ ਪੱਧਰ ਦੇ ਉੱਤੇ ਚੋਣਾਂ ਤੋਂ ਪਹਿਲਾਂ ਰੋਲਾ ਪਾਇਆ ਜਾਂਦਾ ਸੀਗਾ ਕਿ ਕਾਂਗਰਸ ਤੇ ਅਕਾਲੀਆਂ ਦਾ ਫਰੈਂਡਲੀ ਮੈਚ ਹੈ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ ਸਿੱਖਾਂ ਨੂੰ ਤੁਹਾਨੂੰ ਨਹੀਂ ਦੇਣਾ। ਉਸ ਕੇਸ ਦੇ ਵਿੱਚ ਜਿਹੜਾ ਬੰਦਾ ਡੇਰਾ ਪ੍ਰੇਮੀਆਂ ਨੂੰ ਬਚਾਉਣ ਦੇ ਲਈ ਕਰੋੜਾਂ ਰੁਪਈਆ ਲੈ ਕੇ ਕੇਸ ਲੜਦਾ ਰਿਹਾ, ਉਹ ਬੰਦਾ ਕਿੱਦਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਦੂਗਾ? ਮੈਨੂੰ ਦੱਸੋ ਤੁਸੀਂ। ਵਿਨੋਦ ਘਈ ਦੀ ਗੱਲ ਵਿਨੋਦ ਘਈ ਦੀ ਗੱਲ ਕਰ ਰਹੇ ਆ ਕਿ ਉਸ ਬੰਦੇ ਨੂੰ ਅਟਾਰਨੀ ਪੰਜਾਬ ਦਾ ਲਾਤਿਆ, ਜਿਹੜਾ ਬੰਦਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਕਰਨ ਵਾਲਾ ਸੁਮੇਧ ਸੈਣੀ ਉਹਦਾ ਕੇਸ ਲੜਦਾ ਰਿਹਾ। ਇਹ ਪਿੱਛੋਂ ਦੀ ਪਲੈਨਿੰਗ ਚੱਲ ਰਹੀ ਸੀ। 19 ਤਰੀਕ ਨੂੰ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਏਜੀ ਵੱਲੋਂ ਪਟੀਸ਼ਨ ਦੇ ਜਵਾਬ ਦੇ ਵਿੱਚ ਕਿਹਾ ਗਿਆ ਸੀ ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ ਹੈ ਅਸੀਂ ਖੁਦ ਕਰਨਾ ਚਾਹੁੰਦੇ ਹਾਂ। ਪੰਜਾਬ ਸਰਕਾਰ ਹੈ 5 ਵਾਰ ਸਿਫਾਰਿਸ਼ ਕਰ ਚੁੱਕੀ ਹੈ, ਪਰ ਜਿਹੜੀ ਦਿੱਲੀ ਸਰਕਾਰ ਹੈ ਉਹ ਰਿਹਾਈ ਨਹੀਂ ਕਰ ਰਹੀ, ਉਹ ਦੋਸ਼ੀ ਹੈ। ਉਸੇ ਦਿਨ ਹੀ ਜਿਹੜਾ ਉਹਨਾਂ ਦਾ ਅਸਤੀਫਾ ਧੱਕੇ ਨਾਲ ਲਿਆ ਗਿਆ ਕੇਜਰੀਵਾਲ ਵੱਲੋਂ। ਫਿਰ ਤੁਸੀਂ ਖੁੱਲ੍ਹੇਆਮ ਗੱਲ ਕਹਿ ਦਿਓ ਕਿ ਅਸੀਂ ਇਨਸਾਫ ਹੈ ਜਿਹੜਾ ਸਿੱਖਾਂ ਨੂੰ ਬੇਅਦਬੀ ਦਾ ਨਹੀਂ ਦੇ ਸਕਦੇ, ਸਿੱਖ ਆਪਣੇ ਆਪ ਲੈ ਲੈਣਗੇ। ਪਹਿਲਾਂ ਵੀ ਅਸੀਂ ਕਿੰਨੇ ਇਨਸਾਫ ਲਏ ਨੇ। ਜਿੰਨੇ ਵੀ ਇਹ ਫੈਸਲੇ ਲੈਂਦੇ ਨੇ 4 ਦਿਨਾਂ ਬਾਅਦ ਇਹਨਾਂ ਨੂੰ ਵਾਪਸ ਲੈਣੇ ਪੈ ਜਾਂਦੇ ਨੇ। ਇਹਨਾਂ ਦੇ ਕੋਲੇ ਸਰਕਾਰ ਨੂੰ ਚਲਾਉਣ ਦੇ ਲਈ ਕੋਈ ਤਜਰਬਾ ਨਹੀਂ। ਜੇ ਇਹਨਾਂ ਕੋਲੇ ਤਜਰਬਾ ਹੈ ਵੀ, ਜਿੱਥੇ ਇਹ ਕੰਮ ਕਰਨਾ ਚਾਹੁੰਦੇ ਨੇ, ਜਿਹੜੀ ਪੰਜਾਬ ਦੀ ਗਵਰਨਮੈਂਟ ਹੈਗੀ ਹੈ, ਉਹਨਾਂ ਨੂੰ ਕੇਜਰੀਵਾਲ ਕਰਨ ਨਹੀਂ ਦਿੰਦਾ। ਉਹ ਤੇ ਦਿੱਲੀ ਦੇ ਨਜ਼ਰੀਏ ਨਾਲ ਚਲਾਉਣ ਲੱਗਿਆ ਹੋਇਆ। ਕੁੰਵਰ ਵਿਜੇ ਪ੍ਰਤਾਪ ਜਿੱਤ ਦਾ ਇੱਕੋ ਕਾਰਨ ਹੈ ਬੇਅਦਬੀਆਂ, ਕਿ ਉਹਨਾਂ ਨੇ ਬੇਅਦਬੀਆਂ ਦੀ ਗੱਲ ਦੇ ਉੱਤੇ ਚੋਣਾਂ ਲੜੀਆਂ ਸੀ। ਜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਨਹੀਂ ਸਮਾਂ ਦੇ ਰਹੀ ਤੇ ਉਹ ਅਸਤੀਫਾ ਕਿਉਂ ਨਹੀਂ ਦਿੰਦੇ? ਅਸਤੀਫਾ ਦੇ ਕੇ ਕੌਮ ਦੇ ਸਾਹਮਣੇ ਰੱਖਣ। ਗਲ ਦੇ ਵਿੱਚ ਸੋਨੇ ਦਾ ਖੰਡਾ ਪਵਾ ਲੈਣਾ, ਸੋਨੇ ਦੀ ਕਈ ਸਾਡੇ ਸਿੱਖ ਕਿਰਪਾਨ ਦੇਣ ਲੱਗ ਜਾਂਦੇ ਨੇ। ਮਤਲਬ ਉਹ ਕੀਤਾ ਕੀ ਆ ਉਹਨਾਂ ਨੇ? ਸਾਨੂੰ ਇੱਕ ਪਾਸੇ ਆਪਣਾ ਸਟੈਂਡ ਹੈ ਉਹ ਕਲੀਅਰ ਕਰਨਾ ਪਊਗਾ। ਜਾਂ ਤੇ ਪੰਥ ਦੇ ਨਾਲ ਖੜਨਾ ਪਊਗਾ ਜਾਂ ਤੇ ਆਮ ਆਦਮੀ ਪਾਰਟੀ ਦੇ ਨਾਲ ਖੜਨਾ ਪਊਗਾ। ਡਬਲ ਸਟੈਂਡਰਡ ਗੱਲਾਂ ਨਹੀਂ ਚੱਲਣੀਆਂ। ਪੰਜਾਬ ਵਿਧਾਨ ਸਭਾ 'ਚ ਬੜਾ ਜ਼ਬਰਦਸਤ ਹੰਗਾਮਾ ਕੀਤਾ ਗਿਆ ਸੀ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸੀ ਕਿ ਜਿਹੜੀ ਗੋਲੀ ਹੈ ਉਹ ਬਾਦਲ ਸਰਕਾਰ ਦੇ ਕਹਿਣ ਤੇ ਚੱਲੀ ਸੀ ਤੇ ਚਲਾਈ ਅੱਗੇ ਸੁਮੇਧ ਸੈਣੀ ਦੀ ਹੁਕੂਮਤ ਤੇ ਸੀ। ਤੇ ਉਦੋਂ ਭਗਵੰਤ ਮਾਨ ਵੱਲੋਂ ਬੜਾ ਰੌਲਾ ਪਾਇਆ ਗਿਆ ਕਿ ਇਹ ਬੰਦਿਆਂ ਨੂੰ ਗ੍ਰਿਫਤਾਰ ਕਰੇ ਪੰਜਾਬ ਸਰਕਾਰ। ਹੁਣ ਉਹ ਬੰਦਿਆਂ ਦਾ ਨਾਂ ਕਿਉਂ ਕੱਢਤਿਆ? ਅੱਜ ਤੋਂ 4 ਮਹੀਨੇ ਪਹਿਲਾਂ ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ 2 ਮੁੱਖ ਤੌਰ ਤੇ ਮੁੱਦੇ ਰੱਖੇ ਸੀ। ਇੱਕ ਸੀ ਡਰੱਗਸ ਦਾ ਮਸਲਾ ਔਰ ਦੂਜਾ ਸੀ ਪੰਜਾਬ ਦੇ ਅੰਦਰ ਜਿਹੜੀਆਂ ਪਿਛਲੇ ਲੰਮੇਰੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਔਰ ਕੋਟਕਪੂਰੇ ਵਾਲਾ ਜਿਹੜਾ ਗੋਲੀकांड ਸੀ ਉਸ ਨੂੰ ਲੈ ਕੇ ਵੱਖ-ਵੱਖ ਸਟੇਟਮੈਂਟਸ ਜਿਹੜੀਆਂ ਆਪ ਸੁਪਰੀਮੋ ਵੱਲੋਂ ਦਿੱਤੀ ਜਾਂਦੀ ਸੀ, ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਜਾਂਦੀ ਸੀ। ਪਰ ਕਿਤੇ ਨਾ ਕਿਤੇ ਸੱਤਾ ਵਿੱਚ ਆ ਕੇ ਔਰ ਸੱਤਾ ਤੋਂ ਬਾਹਰ ਜਿਹੜੇ ਫੈਸਲੇ ਲਏ ਜਾਣੇ ਲਗਾਤਾਰ ਚਰਚਾਵਾਂ ਦੇ ਵਿੱਚ ਨੇ। ਮੌਜੂਦਾ ਸਮੇਂ ਦੇ ਵਿੱਚ ਡੀਜੀਪੀ ਦੀ ਕਹਿ ਸਕਦੇ ਆ ਕਿ ਏਜੀ ਦੀ ਨਿਯੁਕਤੀ ਕੀਤੀ ਜਾਂਦੀ ਆ। ਜਿਹੜੇ ਨਵੇਂ ਏਜੀ ਲਾਏ ਜਾਂਦੇ ਨੇ ਬਹੁਤ ਵੱਡੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਨੇ। ਕੱਲ੍ਹ ਤੋਂ ਬਹੁਤ ਵਿਵਾਦ ਟਿੱਪਣੀਆਂ ਜਿਹੜੀਆਂ ਵੱਖ-ਵੱਖ ਸਿੱਖ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਾਂ ਅੱਜ ਵੀ ਜਿਹੜਾ ਅਕਾਲ ਯੂਥ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਡਿਪਟੀ ਕਮਿਸ਼ਨਰ ਮੋਹਾਲੀ ਨੂੰ, ਉਹਦੇ ਵਿੱਚ ਕੀ ਮੰਗਾਂ ਨੇ ਔਰ ਜਿਹੜੀਆਂ तमाम ਸਿੱਖ ਜਥੇਬੰਦੀਆਂ ਨੇ ਅਕਾਲ ਯੂਥ ਤੋਂ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। तमाम ਪੱਖ ਨੂੰ ਲੈ ਕੇ ਗੱਲਬਾਤ ਹੋਏਗੀ। ਰਾਜਪੁਰਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਪੁਰਾ ਸਾਹਿਬ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਿਸ ਤਰੀਕੇ ਦੇ ਨਾਲ ਲੰਮੇਰੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ, ਚਰਚਾਵਾਂ ਦੇ ਵਿੱਚ ਨੇ, ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਫੈਸਲਿਆਂ ਦੀ ਆਲੋਚਨਾ ਕੀਤੀ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਨਵੇਂ ਏਜੀ ਦੀ ਨਿਯੁਕਤੀ ਕੀਤੀ ਜਾਂਦੀ ਹੈ, तमाम ਵਿਵਾਦ ਉਹਨਾਂ ਦੇ ਨਾਲ ਜੁੜਦੇ ਨੇ। ਸਭ ਤੋਂ ਪਹਿਲਾਂ ਦੱਸੋ ਕਿ ਨਵੇਂ ਏਜੀ ਦੀ ਨਿਯੁਕਤੀ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿਹੜੀ ਭਗਵੰਤ ਮਾਨ ਸਰਕਾਰ ਹੈ ਜਾਂ ਭਗਵੰਤ ਮਾਨ ਜੀ ਆਪ ਨੇ, ਆਮ ਆਦਮੀ ਪਾਰਟੀ ਹੈ, ਉਹਦੇ ਵੱਲੋਂ ਮੇਨ ਗੱਲ ਇਹ ਹੈ ਕਿ ਬੜੇ ਵੱਡੇ ਪੱਧਰ ਦੇ ਉੱਤੇ ਚੋਣਾਂ ਤੋਂ ਪਹਿਲਾਂ ਰੌਲਾ ਪਾਇਆ ਜਾਂਦਾ ਸੀਗਾ ਕਿ ਕਾਂਗਰਸ ਤੇ ਅਕਾਲੀਆਂ ਦਾ ਫਰੈਂਡਲੀ ਮੈਚ ਹੈ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ ਸਿੱਖਾਂ ਨੂੰ ਤੁਹਾਨੂੰ ਨਹੀਂ ਦੇਣਾ। ਸਾਡੀ ਸਰਕਾਰ ਬਣ ਲੈਣ ਦਿਓ, ਸਾਡੀ ਸਰਕਾਰ ਆ ਜਾਣ ਦਿਓ, ਅਸੀਂ ਤੁਹਾਨੂੰ 4 ਦਿਨਾਂ 'ਚ ਇਨਸਾਫ ਦੇਵਾਂਗੇ। ਬੇਅਦਬੀ ਵਾਲੇ ਦੋਸ਼ੀਆਂ ਨੂੰ ਫਾਹੇ ਟੰਗਾਂਗੇ। ਬਾਦਲ ਪਰਿਵਾਰ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਹੋਇਆ ਕੀ ਹੈ, ਜਿਵੇਂ ਕਾਂਗਰਸ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ ਬੇਅਦਬੀਆਂ ਦੇ ਨਾਂ ਦੇ ਉੱਤੇ, ਕਾਂਗਰਸ ਨੇ ਜਿਵੇਂ ਸਰਕਾਰ ਬਣਾਈ ਹੈ ਉਸੇ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਨੇ ਵੀ ਵੋਟਾਂ ਲਈਆਂ ਨੇ ਬੇਅਦਬੀਆਂ ਦੇ ਨਾਂ ਦੇ ਉੱਤੇ।
ਇਹਨਾਂ ਨੇ ਸਾਨੂੰ ਇਨਸਾਫ ਤੇ ਕੀ ਦੇਣਾ ਸੀ, ਉਲਟਾ ਉਹ ਬੰਦੇ ਪੰਜਾਬ ਦਾ ਜਿਹੜਾ ਏਜੀ ਲਾਇਆ, ਅਟਾਰਨੀ ਜਨਰਲ ਲਾਇਆ, ਜਿਹੜੇ ਬੰਦੇ ਨੇ ਬਰਗਾੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ ਹੈ ਉੱਥੇ ਐਲਾਨ ਕਰਕੇ ਬੇਅਦਬੀ ਕੀਤੀ ਜਾਂਦੀ ਹੈ, ਉਸ ਕੇਸ ਦੇ ਵਿੱਚ ਜਿਹੜਾ ਬੰਦਾ ਡੇਰਾ ਪ੍ਰੇਮੀਆਂ ਨੂੰ ਬਚਾਉਣ ਦੇ ਲਈ ਕਰੋੜਾਂ ਰੁਪਈਆ ਲੈ ਕੇ ਕੇਸ ਲੜਦਾ ਰਿਹਾ, ਉਹ ਬੰਦਾ ਕਿੱਦਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਦੂਗਾ? ਮੈਨੂੰ ਦੱਸੋ ਤੁਸੀਂ। ਵਿਨੋਦ ਘਈ ਦੀ ਗੱਲ ਕਰਦੇ। ਵਿਨੋਦ ਘਈ ਦੀ ਗੱਲ ਕਰ ਰਹੇ ਹਾਂ ਕਿ ਉਸ ਬੰਦੇ ਨੂੰ ਅਟਾਰਨੀ ਪੰਜਾਬ ਦਾ ਲਾਤਿਆ, ਜਿਹੜਾ ਬੰਦਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਕਰਨ ਵਾਲਾ ਸੁਮੇਧ ਸੈਣੀ, ਉਹਦਾ ਕੇਸ ਲੜਦਾ ਰਿਹਾ। ਪੰਚਕੂਲੇ ਜਿੰਨੇ ਡੇਰਾ ਪ੍ਰੇਮੀਆਂ ਵੱਲੋਂ ਦੰਗੇ ਕੀਤੇ ਗਏ ਸੀ ਉਹਨਾਂ ਦਾ ਉਹ ਕੇਸ ਲੜਦਾ ਰਿਹਾ। ਤੇ ਉਹ ਬੰਦਾ ਜਿਹੜਾ ਵਿਨੋਦ ਘਈ ਹੈ, ਉਹ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਦੇਗਾ? ਅਸੀਂ ਕਿੱਦਾਂ ਯਕੀਨ ਕਰ ਲਈਏ? ਜਿਹੜਾ ਕਾਤਲਾਂ ਨੂੰ ਬਚਾਉਣ ਲਈ ਕੇਸ ਲੜਦਾ ਰਿਹਾ ਹੋਵੇ ਤੇ ਕਿੱਦਾਂ ਉਹ ਆਮ ਲੋਕਾਂ ਨੂੰ ਇਨਸਾਫ ਦੇਊਗਾ? ਅਨਮੋਲ ਰਤਨ ਸਿੱਧੂ ਤਰਕ ਦਿੰਦੇ ਨੇ ਕਿ ਮੇਰਾ ਅਸਤੀਫਾ ਦੇਣ ਦਾ ਕਾਰਨ ਕੁਝ ਪਰਿਵਾਰਕ ਮਜਬੂਰੀਆਂ ਨੇ, ਜਿਹਦਾ ਕਰਕੇ ਮੈਨੂੰ ਅਸਤੀਫਾ ਦੇਣਾ ਪੈ ਰਿਹਾ ਹੈ। ਕਿ ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਕਾਰਨ ਹੈ, ਤੁਸੀਂ ਇਸ ਦੇ ਨਾਲ ਸਹਿਮਤ ਹੋ? ਦੇਖੋ ਜੀ, ਜਿਹੜੇ ਅਸਤੀਫੇ ਦੇ ਕਾਰਨ ਨੇ ਉਹ ਕਈ ਸਾਹਮਣੇ ਆ ਰਹੇ ਨੇ। ਪਹਿਲਾ ਕਾਰਨ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਕੇਜਰੀਵਾਲ ਵੱਲੋਂ ਕੰਮ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਕਰਨ ਦਿੱਤਾ ਜਾ ਰਿਹਾ ਸੀ, ਕਾਨੂੰਨ ਦੇ ਹਿਸਾਬ ਦੇ ਨਾਲ ਉਹ ਆਪਣੀ ਮਨਮਰਜ਼ੀ ਥੋਪ ਰਹੇ ਸੀ। ਦੂਜਾ ਇੱਕ ਵੱਡਾ ਕਾਰਨ ਆਇਆ, ਜਿਹੜਾ ਅਸਤੀਫਾ 19 ਤਰੀਕ ਨੂੰ ਉਹਨਾਂ ਨੇ ਦਿੱਤਾ ਸੀ, ਉਹ ਸਾਰਿਆਂ ਦੇ ਸੋਸ਼ਲ ਮੀਡੀਆ ਦੇ ਸਾਹਮਣੇ ਆ ਗਿਆ, ਪਰ ਉਹਨੂੰ ਪ੍ਰਗਟ ਕੱਲ੍ਹ ਕੀਤਾ ਗਿਆ। ਇਹਦੇ ਪਿੱਛੇ ਕੀ ਭੇਜ ਸੀਗੇ ਕਿ ਕੱਲ੍ਹ ਹੀ ਇੱਕੋ ਦਿਨ 'ਚ ਨਵਾਂ ਏਜੀ ਵੀ ਇਹਨਾਂ ਨੇ ਲੱਭ ਲਿਆ, ਵਿਨੋਦ ਘਈ, ਉਹ ਲਾਤਿਆ? ਨਹੀਂ, ਇਹ ਪਿੱਛੋਂ ਦੀ ਪਲੈਨਿੰਗ ਚੱਲ ਰਹੀ ਸੀ। 19 ਤਰੀਕ ਨੂੰ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਏਜੀ ਵੱਲੋਂ ਪਟੀਸ਼ਨ ਦੇ ਜਵਾਬ ਦੇ ਵਿੱਚ ਕਿਹਾ ਗਿਆ ਸੀ ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ ਹੈ ਅਸੀਂ ਖੁਦ ਕਰਨਾ ਚਾਹੁੰਦੇ ਹਾਂ। ਪੰਜਾਬ ਸਰਕਾਰ ਹੈ 5 ਵਾਰ ਸਿਫਾਰਿਸ਼ ਕਰ ਚੁੱਕੀ ਹੈ, ਪਰ ਜਿਹੜੀ ਦਿੱਲੀ ਸਰਕਾਰ ਹੈ ਉਹ ਰਿਹਾਈ ਨਹੀਂ ਕਰ ਰਹੀ, ਉਹ ਦੋਸ਼ੀ ਹੈ। ਉਸੇ ਦਿਨ ਹੀ ਜਿਹੜਾ ਉਹਨਾਂ ਦਾ ਅਸਤੀਫਾ ਧੱਕੇ ਨਾਲ ਲਿਆ ਗਿਆ ਕੇਜਰੀਵਾਲ ਵੱਲੋਂ ਕਿ ਤੁਸੀਂ ਕਿਉਂ ਦਿੱਲੀ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਦੋਸ਼ੀ ਬਣਾਇਆ ਕੋਰਟ ਦੇ ਅੰਦਰ। ਇਹ ਕੋਰਟ ਦੇ ਅੰਦਰ ਇੱਕ ਐਵੀਡੈਂਸ ਬਣਿਆ, ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਲਿਆ ਗਿਆ। ਸੋ ਉਸ ਤੋਂ ਵੱਡੀ ਗੱਲ ਕਿ ਪੰਜਾਬ ਵਿਰੋਧੀ, ਸਿੱਖ ਵਿਰੋਧੀ ਜਿਹੜਾ ਬੰਦਾ ਪੰਜਾਬ ਦਾ ਏਜੀ ਲਾਤਿਆ, ਉਹ ਕਿੱਦਾਂ ਸਾਨੂੰ ਇਨਸਾਫ ਦੇ ਦੂਗਾ? ਨਾ ਹੀ ਸਿੱਖਾਂ ਨੇ ਇਹਨੂੰ ਪ੍ਰਵਾਨ ਕਰਨਾ। ਫਿਰ ਤੁਸੀਂ ਖੁੱਲ੍ਹੇਆਮ ਗੱਲ ਕਹਿ ਦਿਓ ਕਿ ਅਸੀਂ ਇਨਸਾਫ ਹੈ ਜਿਹੜਾ ਸਿੱਖਾਂ ਨੂੰ ਬੇਅਦਬੀ ਦਾ ਨਹੀਂ ਦੇ ਸਕਦੇ, ਸਿੱਖ ਆਪਣੇ ਆਪ ਲੈ ਲੈਣਗੇ। ਪਹਿਲਾਂ ਵੀ ਅਸੀਂ ਕਿੰਨੇ ਇਨਸਾਫ ਲਏ ਨੇ। ਸਿੱਖ ਨੌਜਵਾਨ ਕਿਉਂ ਉੱਧਰ ਸੋਚਣ ਲਈ ਮਜਬੂਰ ਹੁੰਦੇ ਨੇ? ਇਸੇ ਲਈ ਹੁੰਦੇ ਨੇ ਜਦੋਂ ਸਮੇਂ ਦੀ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀਆਂ। ਜਦੋਂ ਪਤਾ ਲੱਗਦਾ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਉਹਨੂੰ 3 ਸਾਲ ਸਜ਼ਾ, ਮੌਕੇ 'ਤੇ ਜ਼ਮਾਨਤ ਹੈ, ਫਿਰ ਕਿਹੜੇ ਇਨਸਾਫ ਦੀ ਗੱਲ ਕਰੀਏ ਅਸੀਂ? ਫਿਰ ਸਾਡੇ ਬੰਦੇ ਜਿਨ੍ਹਾਂ ਨੇ ਬੇਅਦਬੀ ਦਾ ਇਨਸਾਫ ਲਿਆ ਸੀ ਉਹਨਾਂ ਦੀ ਗੱਲ ਕਰਾਂਗੇ, ਉਹ ਤੁਸੀਂ ਰਿਹਾ ਕਰੋ। 1 ਸਾਲ ਦੇ ਵਿੱਚ 5 ਜਿਹੜੇ ਕਹਿ ਸਕਦੇ ਹਾਂ ਕਿ ਈਜੀ ਨੇ ਉਹਨਾਂ ਦੀ ਤਬਦੀਲੀ ਕਰ ਦੇਣਾ ਬਹੁਤ ਵੱਡੀ ਚੁਣੌਤੀ ਹੈ। ਪਿਛਲੇ ਸਮੇਂ ਦੇ ਦਰਮਿਆਨ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਇਆ, ਜਿੰਨਾ ਥੋੜ੍ਹੇ ਸਮੇਂ ਦੇ ਅੰਦਰ ਜਿਹੜੇ ਵੱਡੇ ਇੱਕ ਆਫੀਸਰ ਹੁੰਦੇ ਨੇ ਜਿਨ੍ਹਾਂ ਨੇ ਪੰਜਾਬ ਦਾ ਸਾਰਾ ਕੁਝ ਬੜੇ ਇੱਕ ਸੁਚੱਜੇ ਤਰੀਕੇ ਦੇ ਨਾਲ ਦੇਖਣਾ ਹੁੰਦਾ ਹੈ, ਤਾਂ ਜਿਹੜੇ ਬਾਰ-ਬਾਰ ਤਬਦੀਲ ਕੀਤੇ ਗਏ ਨੇ ਏਜੀ, ਜਿਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਚਰਚਾਵਾਂ ਹੁੰਦੀਆਂ ਰਹੀਆਂ, ਮੰਨਦੇ ਹੋ ਕਿ ਉਹਨਾਂ ਨੇ ਕੋਈ ਪ੍ਰਾਪਤੀ ਕੀਤੀ ਹੈ? ਦੇਖੋ ਜੀ, ਇਹਨਾਂ ਤੋਂ ਮੈਂ ਤਾਂ ਸਮਝਦਾ ਇੱਕ ਵੀ ਫੈਸਲਾ ਇਹਨਾਂ ਨੇ ਚੱਜ ਦਾ ਨਹੀਂ ਲਿਆ ਜਿੱਦਣ ਦੀ ਸਰਕਾਰ ਬਣੀ ਹੈ। ਕਿਤੇ ਏਜੀ ਬਦਲਤਿਆ, ਕਿਤੇ ਕੋਈ ਡੀਜੀਪੀ ਬਦਲਤਿਆ, ਕਿਤੇ ਐਸਐਸਪੀ ਬਦਲਤਿਆ, ਕਿਤੇ ਹੋਰ ਦੂਜੇ ਅਧਿਕਾਰੀ ਨੇ, ਡੀਸੀ ਨੇ, ਉਹ ਬਦਲਤੇ। ਇਹ ਸਿਰਫ ਬਦਲਣ 'ਤੇ ਹੀ ਜ਼ੋਰ ਲੱਗਿਆ ਹੋਇਆ ਇਹਨਾਂ ਦਾ, ਕਰ ਤੇ ਕੁਛ ਵੀ ਨਹੀਂ ਰਹੇ। ਜਿੰਨੇ ਵੀ ਇਹ ਫੈਸਲੇ ਲੈਂਦੇ ਨੇ 4 ਦਿਨਾਂ ਬਾਅਦ ਇਹਨਾਂ ਨੂੰ ਵਾਪਸ ਲੈਣੇ ਪੈ ਜਾਂਦੇ ਨੇ। ਇਹਨਾਂ ਦੇ ਕੋਲੇ ਸਰਕਾਰ ਨੂੰ ਚਲਾਉਣ ਦੇ ਲਈ ਕੋਈ ਤਜਰਬਾ ਨਹੀਂ। ਜੇ ਇਹਨਾਂ ਕੋਲੇ ਤਜਰਬਾ ਹੈ ਵੀ, ਜਿੱਥੇ ਇਹ ਕੰਮ ਕਰਨਾ ਚਾਹੁੰਦੇ ਨੇ, ਜਿਹੜੀ ਪੰਜਾਬ ਦੀ ਗੌਰਮੈਂਟ ਹੈਗੀ ਹੈ, ਉਹਨਾਂ ਨੂੰ ਕੇਜਰੀਵਾਲ ਕਰਨ ਨਹੀਂ ਦਿੰਦਾ। ਉਹ ਤੇ ਦਿੱਲੀ ਦੇ ਨਜ਼ਰੀਏ ਨਾਲ ਚਲਾਉਣ ਲੱਗਿਆ ਹੋਇਆ। ਦਿੱਲੀ ਦੇ ਨਜ਼ਰੀਏ ਦੇ ਨਾਲ ਪੰਜਾਬ ਨੂੰ ਸਬਰਾ ਸਾਹਿਬ ਕਦੇ ਨਹੀਂ ਚਲਾਇਆ ਜਾ ਸਕਦਾ। ਪੰਜਾਬ ਨੂੰ ਪੰਜਾਬ ਦੇ ਨਜ਼ਰੀਏ ਨਾਲ ਚਲਾਉਣਾ ਪੈਣਾ, ਦਿੱਲੀ ਦੇ ਨਜ਼ਰੀਏ ਨਾਲ ਪੰਜਾਬ ਨਹੀਂ ਚੱਲਣਾ। ਬੇਅਦਬੀ ਦੇ ਮੁੱਦੇ ਦੀ ਗੱਲ ਉੱਠਦੀ ਹੈ ਤਾਂ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸੁਖਰਾਜ ਸਿੰਘ ਨਿਆਮੀ ਵਾਲੇ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ 1 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੱਲਿਆ ਹੈ। ਤਾਂ ਦੂਜੇ ਪਾਸੇ ਦੇਖੀਏ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਚੱਲਦੀ ਹੈ। ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੱਤਾ ਵਿੱਚ ਨਹੀਂ ਸੀ, ਪੰਜਾਬ ਦੇ ਲੋਕਾਂ ਨੂੰ ਉਹ ਇੱਕ ਵਾਅਦਾ ਕਰਦੇ ਆ, ਤਾਂ ਵਾਅਦੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਇੱਕ ਇਨਵੈਸਟੀਗੇਸ਼ਨ ਰਿਪੋਰਟ ਹੈ ਬੇਅਦਬੀਆਂ ਨੂੰ ਲੈ ਕੇ, ਉਹਨੂੰ ਲਾਗੂ ਕੀਤਾ ਜਾਊਗਾ। ਪਰ ਜਦੋਂ ਵਿਧਾਨ ਸਭਾ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਮਾਂ ਮੰਗਿਆ ਜਾਂਦਾ, ਸਮਾਂ ਨਹੀਂ ਦਿੱਤਾ ਜਾਂਦਾ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਵੇਂ ਆਮ ਆਦਮੀ ਪਾਰਟੀ ਵੀ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਚੱਲਦੀਆਂ ਆਉਂਦੀਆਂ ਉਹਨਾਂ ਦੇ ਰਾਹਾਂ ਦੇ ਉੱਪਰ ਚੱਲਦੀ ਨਜ਼ਰ ਆਉਂਦੀ? ਦੇਖੋ ਜੀ, ਮੈਂ ਤੇ ਪਹਿਲਾਂ ਹੀ ਇਸ ਗੱਲ ਦਾ ਮੁੱਦਈ ਹੈਗਾ ਕਿ ਜਿਵੇਂ ਅਕਾਲੀ ਦਲ ਤੇ ਕਾਂਗਰਸ ਸਿੱਖਾਂ ਨੂੰ ਧੋਖਾ ਦਿੰਦੀ ਰਹੀ ਹੈ, ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਦਿੱਤਾ ਜਾ ਰਿਹਾ। ਇੱਥੋਂ ਤੱਕ ਕਿ ਮੈਂ ਕੁੰਵਰ ਵਿਜੇ ਪ੍ਰਤਾਪ ਦੀ ਵੀ ਗੱਲ ਕਰਦਾ, ਠੀਕ ਹੈ, ਉਹਦੇ ਵੱਲੋਂ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਸਮਾਂ ਨਹੀਂ ਦਿੱਤਾ। ਜੇ
ਕੁੰਵਰ ਵਿਜੇ ਪ੍ਰਤਾਪ ਜਿੱਤ ਦਾ ਇੱਕੋ ਕਾਰਨ ਹੈ ਬੇਅਦਬੀਆਂ, ਕਿ ਉਹਨਾਂ ਨੇ ਬੇਅਦਬੀਆਂ ਦੀ ਗੱਲ ਦੇ ਉੱਤੇ ਚੋਣਾਂ ਲੜੀਆਂ ਸੀ। ਜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਨਹੀਂ ਸਮਾਂ ਦੇ ਰਹੀ ਤੇ ਉਹ ਅਸਤੀਫਾ ਕਿਉਂ ਨਹੀਂ ਦਿੰਦੇ? ਅਸਤੀਫਾ ਦੇ ਕੇ ਕੌਮ ਦੇ ਸਾਹਮਣੇ ਰੱਖਣ। ਗਲ ਦੇ ਵਿੱਚ ਸੋਨੇ ਦਾ ਖੰਡਾ ਪਵਾ ਲੈਣਾ, ਸੋਨੇ ਦੀ ਕਈ ਸਾਡੇ ਸਿੱਖ ਕਿਰਪਾਨ ਦੇਣ ਲੱਗ ਜਾਂਦੇ ਨੇ। ਮਤਲਬ ਉਹ ਕੀਤਾ ਕੀ ਆ ਉਹਨਾਂ ਨੇ? ਜੇ ਉਹ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੋਂ ਚਿੰਤਤ ਨੇ, ਗੰਭੀਰ ਨੇ, ਜਿਸ ਗੱਲ ਤੇ ਉਹ ਐਮਐਲਏ ਬਣੇ ਨੇ, ਜੇ ਉੱਥੇ ਉਹ ਗੱਲ ਹੀ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਰਹਿਣ ਦਾ ਕੀ ਅਧਿਕਾਰ ਹੈ? ਉਹ ਅਸਤੀਫਾ ਦੇਣ, ਲੋਕਾਂ ਨੂੰ ਦੱਸਣ ਕਿ ਮੈਨੂੰ ਆਮ ਆਦਮੀ ਪਾਰਟੀ ਆ ਬੇਅਦਬੀਆਂ ਦੀ ਗੱਲ ਨਹੀਂ ਕਰਨ ਦੇ ਰਹੀ। ਇਸ ਤਰੀਕੇ ਦੇ ਨਾਲ ਰਾਜਨੀਤੀ ਕਰ ਲੈਣੀ ਕਿ ਉੱਥੇ ਸਮਾਂ ਵੀ ਲੈ ਲੈਣਾ, ਫਿਰ ਉੱਥੇ ਬੋਲਣਾ ਵੀ ਨਹੀਂ, ਬਾਹਰ ਆ ਕੇ ਕੋਈ ਮੀਡੀਆ 'ਚ ਸਟੇਟਮੈਂਟ ਨਹੀਂ ਦੇਣੀ, ਚੁੱਪੀ ਵੱਟ ਲੈਣੀ। ਇਹ ਕੀ ਚੀਜ਼ਾਂ ਨੇ? ਸਾਨੂੰ ਇੱਕ ਪਾਸੇ ਆਪਣਾ ਸਟੈਂਡ ਹੈ ਉਹ ਕਲੀਅਰ ਕਰਨਾ ਪਊਗਾ, ਜਾਂ ਤੇ ਪੰਥ ਦੇ ਨਾਲ ਖੜਨਾ ਪਊਗਾ ਜਾਂ ਤੇ ਆਮ ਆਦਮੀ ਪਾਰਟੀ ਦੇ ਨਾਲ ਖੜਨਾ ਪਊਗਾ। ਡਬਲ ਸਟੈਂਡਰਡ ਗੱਲਾਂ ਨਹੀਂ ਚੱਲਣੀਆਂ। ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਸਿੱਖ ਜਥੇਬੰਦੀਆਂ ਦੇ ਵਿੱਚੋਂ ਭਾਈ ਅਮਰੀਕ ਸਿੰਘ ਜਨਾਲਾ ਨੂੰ ਜਾਂ ਉਹਨਾਂ ਦੇ ਨਾਲ ਹੋਰ 3-4 ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੂੰ ਇੱਕ ਬੇਅਦਬੀ ਨੂੰ ਲੈ ਕੇ ਰਿਪੋਰਟ ਸੌਂਪੀ ਜਾਂਦੀ ਹੈ, ਉਸ ਰਿਪੋਰਟ ਨੂੰ ਜਾਇਜ਼ ਮੰਨਦੇ ਹੋ ਤੁਸੀਂ? ਮੈਂ ਪਹਿਲਾਂ ਤਾਂ ਸਰਕਾਰ ਨੂੰ ਸਵਾਲ ਕਰਦਾ, ਆਮ ਆਦਮੀ ਪਾਰਟੀ ਨੂੰ, ਕਿ ਉਹਨਾਂ ਵੱਲੋਂ ਮੈਨੂੰ ਅੱਜ ਵੀ ਯਾਦ ਹੈ ਕਿ ਪੰਜਾਬ ਵਿਧਾਨ ਸਭਾ 'ਚ ਬੜਾ ਜ਼ਬਰਦਸਤ ਹੰਗਾਮਾ ਕੀਤਾ ਗਿਆ ਸੀ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸੀ ਕਿ ਜਿਹੜੀ ਗੋਲੀ ਹੈ ਉਹ ਬਾਦਲ ਸਰਕਾਰ ਦੇ ਕਹਿਣ ਤੇ ਚੱਲੀ ਸੀ ਤੇ ਚਲਾਈ ਅੱਗੇ ਸਮੇਤ ਸੈਣੀ ਦੇ ਹੁਕਮਾਂ ਤੇ ਸੀ। ਤੇ ਉਦੋਂ ਭਗਵੰਤ ਮਾਨ ਵੱਲੋਂ ਬੜਾ ਰੌਲਾ ਪਾਇਆ ਗਿਆ ਕਿ ਇਹ ਬੰਦਿਆਂ ਨੂੰ ਗ੍ਰਿਫਤਾਰ ਕਰੇ ਪੰਜਾਬ ਸਰਕਾਰ। ਹੁਣ ਉਹ ਬੰਦਿਆਂ ਦਾ ਨਾਂ ਕਿਉਂ ਕੱਢਤਿਆ? ਜੇ ਉਹ ਬੰਦੇ ਦੋਸ਼ੀ ਨਹੀਂ ਸੀ ਤੇ ਪਹਿਲਾਂ ਕਿਉਂ ਰੌਲਾ ਪਾਇਆ? ਜੇ ਉਹ ਦੋਸ਼ੀ ਹੈ ਨੇ ਤੇ ਉਹਨਾਂ ਦੇ ਨਾਂ ਕਿਉਂ ਨਹੀਂ ਸ਼ਾਮਲ ਕੀਤੇ ਗਏ? ਸੋ ਇਹ ਬੜੇ ਗੰਭੀਰ ਵਿਸ਼ੇ ਨੇ ਕਿ ਜਿਹੜੀ ਸਰਕਾਰ ਹੈ ਉਹ ਡਬਲ ਸਟੈਂਡਰਡ ਦੇ ਉੱਤੇ ਕੰਮ ਕਰ ਰਹੀ ਹੈ। ਜਿਹੜਾ ਅੱਜ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ, ਇਹਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਕੀ ਲਿਖ ਕੇ ਦੇ ਕੇ ਆਏ ਹੋ ਕਿ ਉਹ ਕਿਸ ਤਰੀਕੇ ਦੇ ਨਾਲ ਕਾਰਵਾਈ ਕਰ ਸਕਦੇ? ਅਸੀਂ ਇਹ ਡਿਪਟੀ ਕਮਿਸ਼ਨਰ ਦੇ ਨੂੰ ਮੰਗ ਪੱਤਰ ਦਿੱਤਾ ਭਗਵੰਤ ਮਾਨ ਦੇ ਨਾਂ ਦੇ ਉੱਤੇ, ਮੁੱਖ ਮੰਤਰੀ ਨੂੰ ਦਿੱਤਾ ਇਹ, ਕਿ ਉਹ ਜਿਹੜੇ ਤੁਹਾਡੇ ਏਜੀ ਨੇ ਜਿਹੜੇ ਉਹਨਾਂ ਨੂੰ ਲਾਇਆ ਗਿਆ ਵਿਨੋਦ ਘਈ, ਉਹ ਡੇਰਾ ਪ੍ਰੇਮੀਆਂ ਨੂੰ ਬਚਾਉਣ ਵਾਲੇ ਬੰਦੇ ਨੇ, ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲੇ ਬੰਦੇ ਨੇ। ਉਹ ਬੰਦਾ ਪੰਜਾਬ ਦਾ ਏਜੀ ਕਿੱਦਾਂ ਹੋ ਸਕਦਾ? ਉਹ ਕਿਵੇਂ ਉਹ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਊਗਾ? ਜਿਹੜੇ ਬੰਦੇ ਦੇ 15 ਸਾਲ ਤੋਂ ਡੇਰਾ ਸਿਰਸਾ ਦੇ ਨਾਲ ਰਿਲੇਸ਼ਨ ਨੇ, ਕਰੋੜਾਂ ਰੁਪਈਆ ਜਿਹੜਾ ਕੇਸ ਲੜਨ ਦਾ ਪਹਿਲਾਂ ਲੈ ਚੁੱਕਿਆ ਬਰਗਾੜੀ ਵਾਲਾ ਪ੍ਰੇਮੀਆਂ ਨੂੰ ਬਚਾਉਣ ਦਾ, ਉਹ ਹੁਣ ਸਿੱਖਾਂ ਨੂੰ ਕਿੱਥੋਂ ਇਨਸਾਫ ਦੇ ਦੂਗਾ? ਇਹ ਸਵਾਲ ਪੂਰੀ ਸਿੱਖ ਕੌਮ ਦੇ ਮਨਾਂ ਦੇ ਵਿੱਚ ਘੁੰਮ ਰਹੇ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਘਈ ਹੈਗਾ ਇਹਨੂੰ ਬਦਲਣਾ ਚਾਹੀਦਾ। ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਜੁੜੇ ਹੋਏ ਸੀਨੀਅਰ ਐਡਵੋਕੇਟ ਨੇ ਉਹ ਤਰਕ ਦਿੰਦੇ ਨੇ ਕਿ ਸਿਰਸੇ ਵਾਲੇ ਦੇ ਕੋਲੋਂ ਪੈਸੇ ਲਈ ਇੱਕ ਵਕੀਲ ਦਾ ਫਰਜ਼ ਹੁੰਦਾ ਕਿ ਕਾਨੂੰਨੀ ਕਾਰਵਾਈ ਕਰਨਾ ਔਰ ਕਾਨੂੰਨ ਦੇ ਮੁਤਾਬਕ ਲੜਨਾ। ਜੇ ਸਾਨੂੰ ਸਿੱਖ ਅਪਰੋਚ ਕਰਦੇ ਅਸੀਂ ਉਹਨਾਂ ਮੁਤਾਬਕ ਉਹਨਾਂ ਦੀ ਲੜਾਈ ਵੀ ਲੜ ਸਕਦੇ ਹਾਂ, ਤਾਂ ਫਿਰ ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਦੇਖੋ ਜੀ, ਮੈਂ ਕਾਨੂੰਨ ਦੀ ਗੱਲ ਤੁਸੀਂ ਕੀਤੀ ਹੈ, ਕਾਨੂੰਨ 'ਚ ਹੀ ਜਵਾਬ ਦੇਵਾਂਗਾ। ਪਿੱਛੇ ਜੀ ਬਲਵੀਰ ਸਿੰਘ ਬੈਂਸ ਹੈ, ਉਹਨੂੰ ਅਟਾਰਨੀ ਲਾਇਆ ਗਿਆ ਸੀ। ਤੁਹਾਨੂੰ ਪਤਾ ਉਹਨੂੰ ਕਿਉਂ ਬਦਲਿਆ ਗਿਆ ਸੀ? ਕਿਉਂਕਿ ਉਹ ਬਰਗਾੜੀ ਦੇ ਵਿੱਚ ਜਿਹੜੇ ਬੰਦਿਆਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੇ ਖਿਲਾਫ ਕੇਸ ਲੜ ਰਿਹਾ ਸੀ ਤੇ ਡੇਰਾ ਪ੍ਰੇਮੀਆਂ ਨੇ ਦੂਜੀ ਵਿਰੋਧੀ ਧਿਰਾਂ ਨੇ ਦਲੀਲ ਦਿੱਤੀ ਸੀ ਕਿ ਜਿਹੜਾ ਬੰਦਾ ਬਰਗਾੜੀ ਵਾਲਾ ਕੇਸ ਆਲਰੇਡੀ ਹੈਂਡਲ ਕਰ ਰਿਹਾ ਉਹ ਬੰਦਾ ਅਟਾਰਨੀ ਨਹੀਂ ਲੱਗ ਸਕਦਾ ਸਰਕਾਰ ਦਾ। ਜੇ ਬੈਂਸ ਨਹੀਂ ਲੱਗ ਸਕਿਆ, ਰਾਜਵਿੰਦਰ ਬੈਂਸ ਨਹੀਂ ਜੇ ਕੇਸ ਲੜ ਸਕਿਆ, ਅਟਾਰਨੀ ਬਣ ਸਕਿਆ, ਤੇ ਘਈ ਕਿੱਦਾਂ ਬਣ ਜੂਗਾ? ਸੋ ਇਹ ਜਿੱਥੇ ਤੇ ਸਾਡੇ ਇਨਸਾਫ ਦੀ ਗੱਲ ਆਉਂਦੀ ਹੈ ਉੱਥੇ ਕਾਨੂੰਨ ਪਤਾ ਨਹੀਂ ਕਿੱਥੇ ਜਾਂਦਾ, ਜਿੱਥੇ ਸਾਨੂੰ ਜਵਾਬ ਦੇਣੇ ਹੁੰਦੇ ਨੇ, ਧੱਕੇ ਹੁੰਦੇ ਨੇ, ਉੱਥੇ ਕਾਨੂੰਨ ਲਾਗੂ ਹੋ ਜਾਂਦਾ ਵਾ। ਇਹ ਸਾਰੀ ਗੱਲਾਂ ਸਿੱਖਾਂ ਨੂੰ ਵਿਚਾਰਨੀਆਂ ਪੈਣਗੀਆਂ। ਬਾਈ ਕਿਵੇਂ ਦੇਖਦੇ ਹੋ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੇ ਨਾਲ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਬਹੁਤ ਸੰਗੀਨ ਮਸਲਾ ਹੈਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ। ਕਿਤੇ ਨਾ ਕਿਤੇ ਤੀਜੀ ਧਿਰ ਦੇ ਉੱਪਰੋਂ ਬਹੁਤ ਵੱਡੀ ਉਮੀਦ ਪੰਜਾਬ ਦੇ ਲੋਕਾਂ ਨੂੰ ਵੱਜੀ ਸੀ, ਖਾਸ ਕਰ ਸਿੱਖਾਂ ਨੂੰ ਵੱਜੀ ਸੀ ਕਿ ਹੁਣ ਬੇਅਦਬੀਆਂ ਦਾ ਇਨਸਾਫ ਮਿਲੇਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੀਐਮ ਭਗਵੰਤ ਮਾਨ ਉਸ ਵਕਤ ਬਹੁਤ ਵੱਡੇ ਦਾਅਵੇ ਕਰਦੇ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੀਆਂ ਗਤੀਵਿਧੀਆਂ ਅਪਣਾਈਆਂ ਜਾ ਰਹੀਆਂ, ਇਸ ਨੂੰ ਕਿਵੇਂ ਦੇਖਿਆ ਜਾਵੇ? ਸਭ ਤੋਂ ਪਹਿਲਾਂ ਉਹਨਾਂ ਚੈਨਲਾਂ ਦਾ ਧੰਨਵਾਦ ਜੋ ਅੱਜ ਏਜੀ ਦੀ ਰਿਪੋਰਟ ਵਾਸਤੇ ਇਕੱਠੀਆਂ ਹੋਈਆਂ ਨੇ, ਕਿਉਂਕਿ ਪਿੱਛੇ ਜੇ ਭਗਤ ਸਿੰਘ ਵਾਲਾ ਮਸਲਾ ਹੈ ਉਸ 'ਤੇ ਸਾਰੇ ਚੈਨਲਾਂ ਨੇ ਜ਼ੋਰ ਲਾ ਦਿੱਤਾ ਆਪਣਾ ਕਿ ਪੰਥ ਵੱਲ ਨੂੰ ਪਿੱਠ ਕਰਕੇ ਖਬਰਾਂ ਇਕੱਠੀਆਂ ਕੀਤੀਆਂ ਜਾਣ, ਤੇ ਅੱਜ ਤੁਸੀਂ ਇਸ ਮਸਲੇ ਆਏ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਤੇ ਅਸੀਂ ਇਸ ਗੱਲ ਤੇ ਅੱਗੇ ਵੀ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਜੋ ਗੁਰਬਾਣੀ ਦਾ ਫਰਮਾਨ ਹੈ, ਲੋਭੀ ਕਾਵ ਹੈ ਸਾਹੁ ਨਾ ਕੀਜੈ। ਇਹ ਸਾਰੇ ਲੋਭੀ ਨੇ, ਆਪਣੀ ਤਾਕਤਾਂ 'ਚ ਲੋਭ ਉਹਨਾਂ ਦੇ ਸਿਰ ਤੇ ਚੜ੍ਹਿਆ ਹੋਇਆ ਹੈ ਤੇ ਸਿੱਖ ਕੌਮ ਦੀ ਗਲਤੀ ਹੈ ਜੋ ਸਿੱਖ ਪੰਥ ਦੇ ਨੁਮਾਇੰਦੇ ਇਹਨਾਂ ਤੇ ਵਿਸ਼ਵਾਸ ਕਰਦੇ ਹਨ, ਕਿਉਂਕਿ ਸਿੱਖਾਂ ਨੂੰ ਇਨਸਾਫ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵੀ ਦੇ ਸਕਦੇ ਹਨ ਤੇ ਜੋ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਚੱਲਦਾ ਹੈ ਤੇ ਉਹੀ ਦੇ ਸਕਦਾ। ਇਹ ਪਾਰਟੀਆਂ ਦਿੱਲੀ ਦੀਆਂ ਚੱਲੀਆਂ ਆ ਰਹੀਆਂ ਹਨ, ਇਹਨਾਂ ਨੇ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ, ਪਰ ਫਿਰ ਵੀ ਸਿੱਖ ਇਸ ਦੇਸ਼ 'ਚ ਰਹਿੰਦੇ ਹਨ, ਸਿੱਖਾਂ ਦਾ ਦੇਸ਼ ਹੈ ਕਿ ਪਰ ਫਿਰ ਵੀ ਇਸ ਆਪਾਂ ਨੂੰ ਥੋੜ੍ਹਾ ਕਾਨੂੰਨ ਦੀ ਸਹਾਇਤਾ ਲੈਣੀ, ਇੱਕ ਵਾਰ ਇਹਨਾਂ ਨੂੰ ਆਪਾਂ ਨੂੰ ਚਾਰਜ ਹੋਈ ਤਾਂ ਕਰਨੀ ਚਾਹੀਦੀ ਹੈ ਕਿ ਅਸੀਂ ਇਹ ਸਾਡੇ ਨਾਲ ਇਹ ਕਿਉਂ ਕੀਤਾ ਗਿਆ।
ਰਾਜਪੁਰਾ ਸਾਹਿਬ ਦੇ ਕੋਲ ਇੱਕ ਹੋਰ ਸਵਾਲ ਹੈ। ਰਾਜਪੁਰਾ ਸਾਹਿਬ ਇੱਕ ਵੱਡਾ ਸਵਾਲ ਹੈ ਕਿ ਜਿਹੜਾ 31 ਜੁਲਾਈ ਨੂੰ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਣਾ ਹੈ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਆਉਣ ਵਾਲੀ ਗਤੀਵਿਧੀ ਹੈ ਸਰਕਾਰ ਦੇ ਖਿਲਾਫ ਉਹਦੇ ਉੱਪਰ ਪ੍ਰੈਸ਼ਰਲਾਈਜ਼ ਹੋਣ ਵਾਸਤੇ ਕਿਸ ਤਰੀਕੇ ਦੇ ਨਾਲ ਰੁਖ ਅਪਣਾਇਆ ਜਾਣਾ ਚਾਹੀਦਾ? ਦੇਖੋ ਜੀ, ਉੱਥੇ ਸਮੁੱਚੇ ਪੰਥ ਨੂੰ ਜਿਵੇਂ ਬਰਗਾੜੀ ਪਹਿਲਾਂ ਇਕੱਤਰਤਾ ਹੋਈ ਸੀਗੀ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਭਗਵੰਤ ਮਾਨ ਨੂੰ ਉੱਥੇ ਕਟਹਿਰੀ 'ਚ ਲੈ ਕੇ ਆਉਣਾ ਚਾਹੀਦਾ ਕਿ ਤੁਹਾਡੇ ਵੱਲੋਂ ਵਾਅਦੇ ਕੀਤੇ ਗਏ ਸੀ ਬੇਅਦਬੀਆਂ ਦੇ, ਤੁਸੀਂ ਇਨਸਾਫ ਦਿਓ। ਜੇ ਨਹੀਂ ਕਰਦੇ ਤੇ ਉੱਥੇ ਮੋਰਚਾ ਵੱਡੇ ਪੱਧਰ ਦੇ ਉੱਤੇ ਸਾਨੂੰ ਪੱਕੇ ਤੌਰ ਤੇ ਜਿਵੇਂ ਨਿਆਮੀ ਵਾਲੇ ਵੀਰ ਨੇ ਲਾਇਆ ਹੋਇਆ ਉਹਦਾ ਸਾਨੂੰ ਸਾਰੀ ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਕਿਉਂਕਿ ਪਹਿਲਾਂ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਬਾਅਦ ਵਿੱਚ ਵਾਅਦਾ ਖਿਲਾਫੀ ਪੰਜਾਬ ਦੇ ਲੋਕਾਂ ਦੇ ਨਾਲ ਕਿਉਂ ਕੀਤੀ ਜਾਂਦੀ ਹੈ? ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲਦੀ ਆ, ਇੱਕ ਧਰਮ ਵਾਸਤੇ ਨਹੀਂ ਕੇਵਲ ਸਰਬ ਸਾਂਝੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਾਨਤਾ ਦਿੱਤੀ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਸੱਤਾ ਵਿੱਚ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲ ਦੇ ਆਧਾਰ ਤੇ ਇਹਨਾਂ तमाम ਮਸਲਿਆਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਸ ਤਰ੍ਹਾਂ ਦਾ ਸਰਕਾਰ ਦੇ ਖਿਲਾਫ ਰਿਐਕਸ਼ਨ ਕੀਤਾ ਜਾਂਦਾ ਹੈ, तमाम ਪੱਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।